नमस्कार, तुस दिखाए डोगरी न्यूज़ गुलिस्तान ते आऊँ तुंदे कन्नै देश राज जे गल करचै ना एडमिनिस्ट्रेशन दी बड़ा कुछ आखदी है लेकिन सुविधाएं इत्थे हैनी हैन। किश लोग साढ़े ने मौजूद न पंजाब तो आए दे न, हरियाणा तो आए दे न, बड़ी बड़ी दूर तो आए दे न और एक घर नहीं ये बड़े सारे घर न जेह्ड़े इत्थे पूरा म्हल्ला उंदे उंदे घर रोआ दे की न क्योंकि इंदे कोल सुविधा गै नहीं है रौह्ने वास्ते। राती बारिश होई ऐन पेई है इंदे लोकें ने गल करने किन्ना कुछ होया। डोगरी न्यूज़ गुलिस्तान में स्वागत है, क्या कहेंगे? हाँ जी, ਅਸੀਂ ਪੰਜਾਬ ਤੋਂ ਆਏ ਹਾਂ। ਮੇਰਾ ਨਾਮ ਬਲਵਿੰਦਰ ਕੌਰ ਹੈ। ਅਸੀਂ ਪਰਸੋਂ ਦੇ ਆਏ ਹਾਂ। ਇੱਥੇ ਰਹਿਣ ਦਾ ਕੋਈ ਸਿਸਟਮ ਨਹੀਂ ਹੈਗਾ। ਰਾਤ ਬਹੁਤ ਬਾਰਿਸ਼ ਹੋਈ ਹੈ, ਸਾਡੇ ਬਿਸਤਰੇ ਵੀ ਗਿੱਲੇ ਹੋ ਗਏ ਨੇ। ਇੱਥੇ ਸਾਨੂੰ 5-7 ਕਿਲੋਮੀਟਰ ਪਿੱਛੇ ਰੋਕ ਲਿਆ ਹੈ, ਅਸੀਂ ਤੁਰ ਕੇ ਆਏ ਹਾਂ। ਸਾਡੇ ਛੋਟੇ ਛੋਟੇ ਬੱਚੇ ਨੇ, ਉਹ ਬਿਮਾਰ ਹੋਏ ਰਾਤ ਦੇ। ਸਾਡੇ ਬਿਸਤਰੇ ਵੀ ਗਿੱਲੇ ਨੇ। ਇਸ ਟਾਈਮ ਅਸੀਂ ਬਿਸਤਰੇ ਇਹਨਾਂ ਘਰ ਵਾਲੇ ਕੋਲ ਲਏ ਨੇ। ਇੱਥੇ ਇਸ਼ਨਾਨ ਕਰਨ ਦਾ ਕੋਈ ਅਰੇਂਜਮੈਂਟ ਨਹੀਂ ਹੈਗਾ ਬੀਬੀਆਂ ਵਾਸਤੇ ਨਾ ਬੰਦਿਆਂ ਵਾਸਤੇ। ਸੁਣਨੇ ਚ ਆ ਰਿਹਾ ਕਿ ਪੈਸੇ ਲੈ ਰਹੇ ਨੇ। ਹਾਂਜੀ, ਕਹਿੰਦੇ ਨੇ ਬਹੁਤ ਇੱਧਰ ਦੀ ਸਰਕਾਰ ਨੇ ਕੀਤਾ ਪਰ ਕੁਝ ਨਹੀਂ ਹੈਗਾ ਇੱਧਰ। ਹਾਂਜੀ, ਸਾਡੇ ਕੋਲੋਂ ਨਹੀਂ ਕੋਈ ਪੈਸਾ ਲਿੱਤਾ ਪਰ ਇੱਧਰ ਕਹਿੰਦੇ ਨੇ ਸਭ ਕੁਝ ਹੈਗਾ ਪਰ ਕੁਝ ਨਹੀਂ ਹੈਗਾ ਬਣਾਇਆ। ਹਾਂਜੀ, ਅਸੀਂ ਹਰ ਸਾਲ ਹਾਂਜੀ ਅਸੀਂ ਹਰ ਸਾਲ ਆਣਾ ਹੈ ਇੱਥੇ ਬੜੀ ਸ਼ਰਧਾ ਨਾਲ। ਹੁਣ ਵੀ ਆਨੇ ਆ ਤੇ ਇੱਥੇ ਸਾਡੀ ਮਤਲਬ ਕਿ ਸੁਣਵਾਈ ਕੀਤੀ ਜਾਵੇ, ਸਾਡੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ, ਬਾਥਰੂਮ ਬਣਾਏ ਜਾਣ। ਹਾਂਜੀ, ਜਿਹੜੇ ਇਸ਼ਨਾਨ ਘਰ ਹੈ ਉੱਥੇ ਵੀ ਕੁਝ ਮਤਲਬ ਕਿ ਸਵਾਰਿਆ ਜਾਵੇ। ਉੱਥੇ ਕੁਝ ਨਹੀਂ ਹੈਗਾ। ਲੱਗਦਾ ਕਿ ਉੱਥੇ ਜਿਹੜੀ ਸੁਵਿਧਾ ਹੈ ਨਹੀਂ ਹੈ ਉੱਥੇ ਕੱਖ ਨਹੀਂ, ਬਿਲਕੁਲ ਵੀ ਨਹੀਂ ਹੈਗਾ ਉੱਥੇ ਕੁਝ। ਹਾਂਜੀ, ਕੁਝ ਨਹੀਂ ਹੈਗਾ ਉੱਥੇ। ਤੇ ਕਿੰਨੀ ਨਿਰਾਸ਼ਾ ਕਿੰਨੀ ਹੁੰਦੀ ਹੈ ਕਿ ਕੀ ਸੋਚਨੇ ਆਸ ਉੱਥੇ ਜੀ ਕਿ ਅਸੀਂ ਨੀ ਸ਼ਰਧਾ ਲਿਆ ਅਸੀਂ ਤੇ ਬਹੁਤ ਸ਼ਰਧਾ ਨਾਲ ਆਨੇ ਹਰ ਸਾਲ ਆਨੇ ਆ ਤੇ ਹਰ ਸਾਲ ਆਵਾਂਗੇ। ਹਾਂਜੀ, ਸਾਡੀ ਸੁਣਾਈ ਕੀਤੀ ਜਾਵੇ, ਇੱਥੇ ਸਭ ਕੁਝ ਅਰੇਂਜਮੈਂਟ ਕੀਤਾ ਜਾਵੇ। ਜਿਹੜੇ ਬਿਸਤਰੇ ਰਾਤੀ ਲਈ ਆਏ ਤੇ ਉਹ ਗਿੱਲੇ ਹੋਈਏ। ਹਾਂਜੀ, ਉਹ ਤੇ ਗਿੱਲੇ ਹੋ ਗਏ ਨੇ, ਬਾਰਿਸ਼ ਬਹੁਤ ਪਈ ਸੀ। ਅੱਛਾ, ਹਾਂਜੀ। ਤੇ ਕਈ ਲੋਕ ਬਿਮਾਰ ਵੀ ਹਨ ਵਿਚਾਰੇ, ਆਖਾ ਦੇ ਕੋਈ ਬੇਹੋਸ਼ ਵੀ ਹੈ। ਕੀ ਆਖੋਗੇ ਕਿੰਨੀ ਮੁਸ਼ਕਿਲ ਹੈ ਇੱਥੇ? ਮੁਸ਼ਕਿਲ ਤਾਂ ਬਹੁਤ ਹੈ, ਰਹਿਣ ਨੂੰ ਥਾਂ ਨਹੀਂ ਹੈਗੀ। ਰਹਿਣ ਨੂੰ ਬਣਾਉਣਾ ਚਾਹੀਦਾ ਕੋਈ ਟਿਕਾਣਾ, ਵਧੀਆ ਸਰਾਂ ਬਣਾਉਣੀ ਚਾਹੀਦੀ ਹੈ। ਬਾਕੀ ਬਾਥਰੂਮ ਵੀ ਸਾਫ਼ ਰੱਖਣੇ ਹੋਣੇ ਚਾਹੀਦੇ ਨੇ ਤੇ ਹੈ ਨਹੀਂ ਬਾਥਰੂਮ ਵੀ। ਕਿੰਨੀ ਦੇਰ ਹੋਏ ਤੁਸੀਂ ਅੱਜ ਇੱਥੇ ਝਿੜੀ ਚ ਆਂਦੇ? ਕਿੰਨੇ ਸਾਲ ਹੋਏ ਇੱਥੇ? ਸਾਨੂੰ ਤੇ ਘੱਟੋ ਘੱਟ 25 ਸਾਲ ਹੋ ਗਏ ਨੇ ਆਂਦਿਆਂ ਨੂੰ। ਤੇ ਕੀ ਬਦਲੇ ਦਾ ਦਿਖਿਆ ਇੱਥੇ? ਕੁਝ ਬਦਲਿਆ? ਕੁਝ ਨਹੀਂ ਬਦਲਿਆ, ਜਿੱਦਾਂ ਦਾ ਹੈਗਾ ਸੀ ਉਦਾਂ ਦਾ ਹੀ ਸਭ ਕੁਝ। ਲੇਕਿਨ ਇੱਕ ਗੱਲ ਹੈ, ਜਿਹੜਾ ਠੇਕਾ ਹੁੰਦਾ ਨਾ ਉਹ 1 ਕਰੋੜ ਤੇ 37 ਲੱਖ ਦਾ ਹੋਇਆ ਤੇ ਕੀ ਲੱਗਦਾ ਕਿ ਸਰਕਾਰ ਪੈਸਾ ਲਾਉਂਦੀ ਹੈ? ਨਹੀਂ, ਇੱਥੇ ਤਾਂ ਲੱਗਦਾ ਹੀ ਨਹੀਂ ਕਿਤੇ ਕੋਈ ਪੈਸਾ ਲੱਗਾ ਹੋਏਗਾ। ਬਿਜਲੀ ਦਾ ਅਰੇਂਜਮੈਂਟ ਮਾੜਾ ਮੋਟਾ ਹੋਏਗਾ ਪਰ ਇੱਥੇ ਉਹ ਵੀ ਨਹੀਂ ਸਾਨੂੰ ਕੋਈ ਖਾਸ ਲੱਗਾ। ਰਾਤੀ ਬੱਤੀ ਵੀ ਚਲੀ ਗਈ, ਬਾਰਿਸ਼ ਇੰਨੀ, ਹਵਾ ਹਨੇਰੀ, ਕੋਈ ਨਹੀਂ ਸਮਝ ਆਉਂਦੀ ਵੀ ਸੀ ਕਿੱਥੇ ਕੀ ਕਰਨਾ। ਹੁਣ ਇੱਥੇ ਹੀ ਇਹਨਾਂ ਦੇ ਘਰ ਆਏ ਆ ਭੈਣ ਜੀ ਉਹਨਾਂ ਦੇ, ਇਹਨਾਂ ਨੇ ਸਾਨੂੰ ਬਿਸਤਰੇ ਦਿੱਤੇ ਨੇ, ਰਹਿਣ ਨੂੰ ਥਾਂ ਦਿੱਤੀ ਹੈ, ਫਿਰ ਅਸੀਂ ਇੱਥੇ ਬੈਠ ਕੇ ਰੈਸਟ। ਕੋਈ ਪੈਸੇ ਪੂਸੇ ਤੇ ਨਹੀਂ ਲਾਏ ਤੁੰਦੇ ਕੋਲ? ਪੈਸਾ ਨਹੀਂ ਦਿੱਤਾ, ਫ੍ਰੀ ਸੇਵਾ ਕੀਤੀ ਇਹਨਾਂ ਨੇ, ਬਹੁਤ ਸੇਵਾ ਕੀਤੀ ਇਹਨਾਂ ਨੇ। ਘਰ ਆਏ ਜਿਹੜਾ ਇਹ ਫਰਜ਼ ਇਹ ਨਿਭਾ ਦੇਣ ਘਰਾਲੇ, ਇਹ ਸਰਕਾਰ ਤੇ ਇਹ ਕੋਨੇ ਨਿਭਾਉਣਾ ਚਾਹੀਦਾ। ਇਹ ਸਰਕਾਰ ਨੂੰ ਨਿਭਾਉਣਾ ਚਾਹੀਦਾ। ਜਿਹੜੀ ਸੇਵਾ ਇੱਥੇ ਇਹ ਘਰ ਦੇ ਕਰਦੇ ਪਏ ਨੇ ਸਰਕਾਰ ਨੂੰ ਚਾਹੀਦੀ ਕਰਨੀ। ਸਰਕਾਰ ਕੁਝ ਕਰ ਰਹੀ ਨਹੀਂ ਰਹੀ। ਤੇ ਕਿੰਨੇ ਲੋਕ ਹਨ ਜਿਹੜੇ ਇੱਕ ਘਰ ਰੁਕੇ ਜਾਂ ਪੂਰੇ ਮਹੱਲੇ 'ਚ ਰੁਕੇ? ਪੂਰੇ ਮਹੱਲੇ 'ਚ ਰੁਕੇ ਨੇ। ਇਸ ਘਰ 'ਚ ਘੱਟੋ ਘੱਟ ਨਹੀਂ 100 ਦੇ ਕਰੀਬ ਹੋਣੇ ਨੇ ਜਿਹੜੇ ਇੱਥੇ ਰੁਕੇ। ਹਾਂਜੀ, ਉੱਪਰ ਵੀ 3-4 ਕਮਰੇ ਨੇ, ਉਹ ਵੀ ਮਹੱਲੇ ਥੱਲੇ ਵੀ ਆ 3-4 ਕਮਰੇ ਨੇ, ਸਾਰਾ ਥਾਂ ਮੱਲੀ ਪਈ। ਤੇ ਰੋਟੀ ਪਾਣੀ ਦਾ ਲੰਗਰ ਜਿਹੜਾ ਕੋਈ ਉਹ ਅਸੀਂ ਉੱਥੇ ਹੀ ਖਾ ਕੇ ਆਵਾਂਗੇ। ਉਹ ਵੀ ਲੰਗਰ ਜਿਹੜੇ ਸਾਡੇ ਨਾਲ ਲੈ ਕੇ ਆਏ ਸੰਗਤ, ਉਹਨਾਂ ਦਾ ਥੋੜਾ ਬਹੁਤਾ ਸਿਸਟਮ ਉਹਨਾਂ ਨੇ ਬਣਾਇਆ, ਅਸੀਂ ਉੱਥੋਂ ਖਾ ਕੇ ਆਵਾਂਗੇ। ਨਿਰਾਸ਼ਾ ਹੁੰਦੀ ਹੈ ਕਿ ਇੰਨੇ ਸਾਲ ਇੱਥੇ ਆਂਦੇ ਹੋਈ ਗਿਆ ਤੇ ਬਦਲਿਆ ਕੱਖ ਨਹੀਂ ਹੈ। ਨਿਰਾਸ਼ਾ ਤੇ ਉਹ ਤੇ ਚਲੋ ਹੁੰਦੀ ਪਰ ਆਪਣੀ ਮਨ ਦੀ ਆਸ਼ਾ ਜਿਹੜੀ ਸਾਡੀ ਮਹਾਮਾਈ ਬਾਰੇ ਉਹ ਅਸੀਂ ਆਣਾ ਹੀ ਆਣਾ, ਉਹ ਸਾਡੇ ਵਾਸਤੇ ਬਹੁਤ ਹੈ। ਚਲੋ ਕੁਛ ਲੋਕਲ ਵੀ ਹਨ ਸਾਡੇ ਕਨੇ ਜਿਹੜੇ ਜਿੰਦੇ ਘਰ ਲੋਕ ਰੁਕੇ ਦੇ ਨੇ, ਇੰਦੇ ਘਰ ਨਹੀਂ ਰੁਕੇ ਦੇ ਹਨ। ਹੋਰ ਵੀ ਬੜੇ ਸਾਰੇ ਜਿਹੜੇ ਘਰ ਨੂੰ ਤੇ ਘਰ ਲੋਕ ਰੁਕੇ ਨੇ, ਇੰਦੇ ਨਾਲ ਗੱਲ ਕਰਨੇ ਆ। ਕੀ ਨਾਮ ਤੁੰਦਾ ਤੇ ਨਮਸਕਾਰ ਜੀ, ਗੁਲਿਸਤਾਨ ਚ ਤੁੰਦਾ ਸਵਾਗਤ ਹੈ। ਕੀ ਆਖੋਗੇ? ਮੇਰਾ ਨਾਮ ਰਮਨ ਕੁਮਾਰ ਹੈ, ਮੈਂ ਇੱਥੋਂ ਦਾ ਸਥਾਨੀ ਨਿਵਾਸੀ ਹਾਂ। ਤੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਆਖਣਾ ਚਾਹੁੰਦੇ ਆ ਕਿ मेला शुरू होने को पहले भी एडमिनिस्ट्रेशन की कई मीटिंगां अटेंड कीतियां, जियां अस अजकल सारे इंटरनेट चलाते हैं। इंटरनेट में दसदे कि 5-6 तरीक के बाद मौसम खराब होने की संभावना है ही, तो तुंदे सामने 3 दिन हुई है मौसम पूरी तरह खराब है। एडमिनिस्ट्रेशन के अगे असें अपील की तो उन्हें थोड़ा जहा आगाह करने की कोशिश की कि सर मौसम खराब है, तुंदे अगे इयै रिक्वेस्ट है कि जेह्ड़े इंतजाम किए जान। ऐसे होन कि श्रद्धालु बड़ी दूरों दूरों आस्था लिए आते हैं। जियां तुसें पता 2 साल की करोना की महामारी के बाद किन्नी श्रद्धा भाव कन्नै किन्ने प्यार कन्नै लोग इस मेले जाना चाहते हैं। असें लगातार अज 3 रात होई जानी है, राती वेले लोकें बारिश विच मौसम इन्ना खराब होए दा, अंधी धक्खड़ चला दा, लोग बेचारे खज्जल होआ दे। परसों राती वेले इत्थे लाइट भी बंद ही, लोकें दी अपने समान रखे दा नहीं लब्भेआ।
ਹੁਣ ਇੱਕ ਭਾਈ ਸਾਹਿਬ ਕन्नै अस मिले वो बोला राती दा मेरा बिस्तरा उड्डी गेदा हवा च अच्छा छोटे छोटे काफी बड़ा तूफान भी चलिया छोटे छोटे बच्चे बीमार न तुस सनाओ एडमिनिस्ट्रेशन दे हून जस्ट अद्धा घंटा पहले डीसी मैडम आए दे डिवकॉम आए दे पुलिस दे बड़े बड़े आला अधिकारी इत्थे आए दे सारे अपने आप बड़ी टौर कन्नै आखा है जी असें बड़ा अच्छा बंदोबस्त कीते दा असें हून तुसें तुंदे सामने तुस दिक्खा दे हो ये साढ़े दोस्त न जिंदागर कल्याणपुर विच कम से कम 100-150 बंदा पंजाब दा रोआ दा एक घर रुके जां होर भी महल्ले च कल्याणपुर दे पूरे ग्रां दे विच घर घर रोआ दे न मैं तुसें ये आखना चाहना है बाबा जीतो दा देव स्थान है बड़ा बड़ा त्याग दित्ते दा उन्हें साढ़े ਲਈ इत्थे अदू कम पूरा होना जदों इत्थे श्रद्धा भाव करना चलोग चाहे एडमिनिस्ट्रेशन है चाहे इत्थों दा कोई एक सिंगल बंदा है इसी कम नहीं समझना है ये साड़ी श्रद्धा है साड़ी जिम्मेवारी बनती है सारे लगे दे कुहा चालिए साढ़े सिर बला टला बला इस करिए टलदी है अगर तो इंतजाम कीते दा होवे ये तो हुण सामने सब कुछ आई है कुछ नहीं है होएदा लोकें दी ना रहने दी व्यवस्था है ना लोकें लिए कोई इंतजामात नहीं ने हुण छोटे छोटे बच्चे बीमार होए दे लोग खज्जल होए दे लोग महल्ले महल्ले आने बिस्तरे रजाइयां आनियां दे आ दे इस ठंड विच तुसें पता है कि'यां गुजारा होआ दा ये एक ऐसा मेला है अज तो 10 साल के बाद कोला मेला होना ओदी भी डेट अज फिक्स है क्या ऐसे प्रशासन ऐसा कुछ नहीं कर सकता हूँ असें मेले में चक्कर लाइए दिखे जिथे गवर्नमेंट डिपार्टमेंट के लोग रोआ दे जिन्हें एक इन्फॉर्मेशन डिपार्टमेंट ने एक बड़ा बड़ा कैनोपी लाइए एक अट तैयार किया क्या वो जो 7-8 अट तैयार कर दे ये लोग उत्थे मजे कन्नै रही सकते अपने लिए तो सारे फर्स्ट क्लास हो जुंदे सिरा चिड़ी मेला है जुंदे सिरा बाबा जीतो का त्याग है जुंदे सिरा लोग अपने श्रद्धा भाव कन्नै इत्थें आते उनके लिए इन्ना करना कुछ नहीं बनता 1.5 करोड़ ਜਿਹੜਾ ਇੰਨਾ ਪੈਸਾ ਇਕੱਠਾ ਹੁੰਦਾ ਹੈ ਕਿੰਨੇ ਸਾਲਾਂ ਦਾ ਉਹ ਇਕੱਠਾ ਹੋਇਆ ਤੇ ਇਸ ਵਾਰੀ ਕਿੰਨਾ ਇਕੱਠਾ ਹੋਇਆ ਉਹ ਕਿੱਥੇ ਜਾਂਦਾ ਉਹਦਾ ਕੋਈ ਹਿਸਾਬ ਕਿਤਾਬ ਕੋਈ ਨਹੀਂ ਉਹ ਤੇ ਉਹੀ ਜਾਣਦੇ ਨੇ ਤੇ ਜਾਂ ਬਾਬਾ ਜੀ ਤੋਂ ਜਾਣਦੇ ਨੇ ਉਹ ਪੈਸਾ ਕੁੱਧਰ ਜਾਂਦਾ ਹੈ ਅਸੀਂ ਉਮਰੋਂ ਹੀ ਇੱਥੇ ਦੇਖਦੇ ਹੋਈ ਹਮੇਸ਼ਾ ਪਿਛਲੇ ਕਈ ਵਾਰੀ 7-8 ਸਾਲ ਤੋਂ ਚੱਲਦਾ ਵਾ ਦਾ ਜੋਲਾ ਠੇਕੇ ਦਾ ਰੇਟ ਸੁਣਨੇ ਹੁੰਦੇ ਆ ਲੋਕ ਤੋਬਾ ਕਰਦੇ ਨੇ ਆਖਦੇ ਕਰਾ ਦੇ ਕੀ ਨੇ ਆਖਦੇ ਨੇ ਕਿ ਇਹ ਗਰਾਈਆਂ ਦਾ ਤੇ ਕਿਸਾਨਾਂ ਦਾ ਮੇਲਾ ਹੈ ਠੀਕ ਹੈ ਲੇਕਿਨ ਇਸੀ ਦੇ ਟ੍ਰੇਡ ਫੇਅਰ ਬਣਾਏ ਰਹੇ ਤੇ ਵਪਾਰਿਕ ਮੇਲਾ ਹੀ ਇਹਦਾ ਹੈ 50 ਸਾਨੂੰ ਕਾਫੀ ਸਾਰੇ ਫੋਨ ਵੀ ਆਏ ਬੜੇ ਲੋਕਾਂ ਦੇ ਉਹ ਆਖਦੇ 50 ਰੁਪਏ ਪਰਚੀ ਲੈ ਦੇ ਇੱਕ ਮੋਟਰਸਾਈਕਲ ਦੀ 50 ਰੁਪਏ ਪਰਚੀ ਦੇ ਕੇਸ਼ ਜਿਹੜੇ ਸ਼ਰਧਾਲੂ ਆਏ ਤਾਂ ਇੰਦਾ ਆਖਣਾ ਇਹ ਹੈ ਕਿ ਸਾਡੇ ਕੋਲੋਂ ਜਿਹੜੇ ਟਰੱਕ ਜਾਂ ਅਸ ਬੱਸਾਂ ਲਈ ਆਏ ਦੇ ਆ ਉਹ ਸਾਡੇ ਕੋਲੋਂ ਦੁੱਗਣੇ ਪੈਸੇ ਲੈ पे पर्ची चलाई है जिस साहब ये आखते हैं कि ये जगह एक मत्था टेकने की आस्था ही जगह है एडमिनिस्ट्रेशन ने पंजाब हरियाणा दिल्ली मीं लगा कुछ मुल्क तो बाहर भी आए थे इंदी गड्डियां 5 किलोमीटर पिछे खलेरी दी है पुलिस आखे मेले का कोल नहीं जाना है पार्किंग में गड्डियां क्यों नहीं आते बच्चे लिए आए थे समान लिए आए थे खिचड़ी चढ़ान लोग आते घरों वो लिए आए थे एडी दूर क्या टुरी आई सकते ने नहीं लिए अगर इंदे लोकें को पुछया है कि सुविधा की गल की जा ਜਿਹੜੇ ਟਰੱਕ ਵਾਲੇ ਨੇ ਉਹ ਨਹੀਂ ਪੈਸੇ ਲੈ ਦੇਣ ਤੇ ਕਿਆ ਉਹ ਲੈਣੇ ਚਾਹੀਦੇ ਨਹੀਂ ਨਹੀਂ ਉਹ ਨਹੀਂ ਲੈਣੇ ਕਿਉਂਕਿ ਕਿੰਨੀ ਸ਼ਰਧਾ ਘੱਟ ਹੋਊ ਉਹਦੇ ਕਨੇ ਉਹ ਤੇ ਨਹੀਂ ਲੈਣੇ ਚਾਹੀਦੇ ਨਹੀਂ ਲੈਣੇ ਚਾਹੀਦੇ ਨਾ ਹਾਂਜੀ इंदा भी यो आखना कि नहीं पैसे लैने चाहिए लेकिन नहीं पैसे लै देन ते पैसे लैने कन्नै की होग लोग फिर दूई बारी जेह्ड़े घट आना स्टार्ट हो जाने ओह्दे कन्नै काफ़ी सारा फर्क पौग तुस भी पंजाब तो आए दे किहड़ी जगह तो आए दे ਅਸੀਂ ਡਿਸਟ੍ਰਿਕਟ ਯਮੁਨਾਨਗਰ ਤੋਂ ਆਏ ਹਾਂ ਹਰਿਆਣੇ ਤੋਂ ਸਾਡਾ ਡਿਸਟ੍ਰਿਕਟ ਯਮੁਨਾਨਗਰ ਹੈ ਗੁਰਚਰਨ ਸਿੰਘ ਮੈਂ ਬੋਲ ਰਿਹਾ ਜੀ ਅਸੀਂ ਇੰਨੀ ਦੂਰੋਂ ਇੱਥੇ ਮਾਤਾ ਦੇ ਦਰਸ਼ਨ ਕਰਨ ਆਉਂਦੇ ਆ ਸਾਨੂੰ ਪੂਰਾ ਦਰਸ਼ਨ ਵੀ ਨਹੀਂ ਕਰਨ ਦਿੰਦੇ ਉਹ ਅੰਦਰ ਦਰਵਾਜ਼ੇ ਦੇ ਕੋਲ ਹੀ ਸਾਨੂੰ ਇਸ ਤਰ੍ਹਾਂ ਕਹਿੰਦੇ ਚਲੋ 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 ਤੇ ਧੱਕੇ ਮਾਰ ਕੇ ਇੱਕ ਪਾਸੇ ਕਰ ਦਿੰਦੇ ਨੇ करी है ये आखूं कि अगले बारी हूं तो तुसें जेड़ा किश दसना हा सारे लोकें उड़िया दसी अगले बारी थोड़ा रहम करो इंदे लोकें पर जेह्ड़े दूरू एड्डे दूरू आंदे न इत्थे इंतजाम करो बच्चों लई स्याणियां लई बजुर्गें लई सारा इंतजाम करो ताकि जेड़ा मेला है घर जाइए सनान ने कि भाई चिड़ी मेला गए उस बाबा जीतो ने इन्ना किश साढ़े लोकें लिए कीता साढ़ा भी फर्ज बनता है देखो श्रद्धा भाव कन्नै ये लोकें ने अपना घर फ्री बिच रखा दे कौन करदा अज्ज दे जमाने च कोई कुसै कन्नै इ'यै अरदास करदे आ इ'यै दरखास्त करने आ इ'यै रिक्वेस्ट करदे आ कि इस मेले दे बिच इन्ना ना पैसा जित्थों तो कमाइयै लिया देओ कुछ इंतजाम करो शैड बनाओ बाथरूम बनाओ रहने सोने की व्यवस्था करो इ'यै अपील है आने आह्ले प्रशासन कोल भी हून आह्दे कोल भी धन्यवाद अगर गल की जा ना सुविधाएं दी ते जुड़े बाबा जीतो दा आखदे कि एक दाना